ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਅੱਜ ਅਸੀਂ ਤੁਹਾਨੂੰ ਇੱਕ ਐਸੀ ਸ਼ਖਸੀਅਤ ਦੇ ਨਾਲ ਮਿਲਾਉਣ ਜਾ ਰਹੇ ਹਾਂ। ਕਾਫੀ ਟਾਈਮ ਤੋਂ ਤੁਸੀਂ ਯਾਦ ਕਰਦੇ ਸੀਗੇ ਕਿ ਉਹ ਪੱਤਰਕਾਰ ਸਾਨੂੰ ਨਹੀਂ ਦਿਸ ਰਹੇ, ਜੋ ਹੱਕ ਤੇ ਸੱਚ ਦੀ ਆਵਾਜ਼ ਲੋਕਾਂ ਦੇ ਦਿਲਾਂ ਦੇ ਵਿੱਚ ਉਹਨਾਂ ਨੇ ਆਪਣੀ ਜਗ੍ਹਾ ਬਣਾ ਚੁੱਕੇ ਨੇ ਜੀ। ਮੇਰਾ ਭਾਵ ਸੁਰਿੰਦਰ ਸਿੰਘ, ਜਿਨ੍ਹਾਂ ਨੂੰ ਆਪਾਂ ਕਾਫੀ ਟਾਈਮ ਤੋਂ ਜਿਹੜੀਆਂ ਆਪਾਂ ਗੱਲਾਂ ਬਾਤਾਂ ਵੀ ਕਰਦੇ ਹਾਂ ਕਿ ਕਾਫੀ ਟਾਈਮ ਤੋਂ ਉਹ ਲੋਕਾਂ ਦੇ ਸਾਹਮਣੇ ਕਿਉਂ ਨਹੀਂ ਆ ਰਹੇ, ਜਿਨ੍ਹਾਂ ਦੀ ਪੱਤਰਕਾਰੀ ਤੋਂ ਸਰਕਾਰਾਂ ਵੀ ਆ ਉਹ ਵੀ ਕੰਬਦੀਆਂ ਹੀ ਸੀਗੀਆਂ ਕਿ ਹੱਕ ਤੇ ਸੱਚ ਦੀ ਆਵਾਜ਼ ਦੇਣ ਵਾਲਾ ਬੰਦਾ ਜਿਹੜਾ ਵੀ ਹੁੰਦਾ ਆ ਉਹਨੂੰ ਕਈ ਸਾਰੇ ਜਿਹੜੇ ਕਸ਼ਟ ਆ ਆਪਣੀ ਜ਼ਿੰਦਗੀ ਦੇ ਵਿੱਚ ਸਹਾਰਨੇ ਪੈਂਦੇ ਆ। ਇਸੇ ਤਰ੍ਹਾਂ ਆਪਾਂ ਨੂੰ ਪਤਾ ਆ ਕਿ ਸੁਰਿੰਦਰ ਸਿੰਘ ਹੋਰਾਂ ਦੇ ਨਾਲ ਕੀ ਹੋਇਆ, ਉਹਨਾਂ ਦੇ ਜਵਾਨੀ ਆਪਾਂ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਉਹ ਕਰਾਂਗੇ। ਸੁਰਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ US ਤੇ। ਸਤਿ ਸ੍ਰੀ ਅਕਾਲ ਬਲਵਿੰਦਰ ਜੀ, ਤੇ ਮੈਂ ਨਾਲ ਹੀ ਸਤਿ ਸ੍ਰੀ ਅਕਾਲ ਬੁਲਾਉਣਾ ਜਿਹੜੇ ਆਪਣੇ ਸਾਰੇ ਸਰੋਤੇ ਨੇ ਜਿਹੜੇ ਅੱਖਾਂ ਦੀਆਂ ਪਲਕਾਂ ਵਿਛਾ ਕੇ ਮੇਰਾ ਇੰਤਜ਼ਾਰ ਕਰਦੇ ਰਹੇ, ਅਰਦਾਸਾਂ ਕਰਦੇ ਰਹੇ, ਮੇਰੀ ਚੜ੍ਹਦੀ ਕਲਾ ਲਈ ਅਰਦਾਸਾਂ ਕਰਦੇ ਰਹੇ, ਮੇਰੀ ਰਿਹਾਈ ਲਈ ਉਹਨਾਂ ਨੇ ਹਰ ਸੰਭਵ ਕੋਸ਼ਿਸ਼ ਕੀਤੀ, ਉਹਨਾਂ ਨੇ ਉੱਪਰ ਤੱਕ ਆਵਾਜ਼ ਬੁਲੰਦ ਕੀਤੀ। ਉਹਨਾਂ ਸਾਰਿਆਂ ਨੂੰ ਮੈਂ ਧੰਨਵਾਦ ਵੀ ਕਰਦਾ, ਸਤਿ ਸ੍ਰੀ ਅਕਾਲ ਬੁਲਾਉਣਾ। ਤੇ ਬਲਵਿੰਦਰ ਜੀ, ਬੰਦਾ ਹਾਜ਼ਰ ਹੈ ਲੰਮੇ ਸਮੇਂ ਤੋਂ ਬਾਅਦ ਜੀ। ਸੁਰਿੰਦਰ ਸਿੰਘ ਜੀ, ਇਹ ਹੈਗਾ ਕਿ ਤੁਸੀਂ ਜਿਸ ਤਰ੍ਹਾਂ ਪਹਿਲਾਂ ਪਲੰਘਾਂ ਪੱਟੀਆਂ ਸੀਗੀਆਂ, ਇਹਨੂੰ ਛੋਟੀ ਉਮਰ ਕਹਿ ਲੈਂਦੇ ਆ ਜੀ, ਕਿਉਂਕਿ ਬੰਦਾ ਬਹੁਤ ਕੁਛ ਜਿਹੜੀਆਂ ਅੜਚਣਾਂ ਆਉਂਦੀਆਂ ਆ ਪੱਤਰਕਾਰੀ ਦੇ ਵਿੱਚ। ਜੇ ਸੋਚੀਏ ਸਿਰਫ ਜਿਸ ਕੰਟਰੀ ਦੇ ਵਿੱਚ ਤੁਸੀਂ ਰਹਿੰਦੇ ਆ, ਉੱਥੇ ਹੱਕ ਤੇ ਸੱਚ ਦੇ ਲਈ ਲੜਨਾ ਜਿਹੜਾ ਬਹੁਤ ਔਖਾ ਆ। ਜਿਹੜਾ ਹੱਕ ਤੇ ਸੱਚ ਲਈ ਬੋਲਦਾ ਆ, ਜਾਂ ਉਹਨੂੰ ਜੇਲ੍ਹ ਵਿੱਚ ਪਾ ਦਿੱਤਾ ਜਾਂਦਾ, ਜਾਂ ਉਹਦਾ ਐਕਸੀਡੈਂਟ ਹੋ ਜਾਂਦਾ, ਜਾਂ ਕੁਛ ਵੀ ਹੋ ਜਾਂਦਾ ਆ ਇਸ ਕੰਟਰੀ ਦੇ ਵਿੱਚ। ਹੱਕ ਸੱਚ ਲਈ ਖੜੇ ਹੋਣਾ ਜਿਹੜਾ ਬਹੁਤ ਵੱਡਾ ਪਹਾੜ ਜਿਹੜਾ ਜਿਗਰਾ ਚਾਹੀਦਾ ਹੈ ਇੱਥੇ, ਨਹੀਂ ਤੇ ਫਿਰ ਸਰਕਾਰੀ ਬੋਲੀ ਜਿਹੜੀ ਆ ਉਹ ਬਹੁਤੀ ਬੋਲੀ ਜਾਂਦੀ ਆ, ਜਿਹਨੂੰ ਪੀੜੀ ਪੱਤਰਕਾਰੀ ਕਹਿ ਦਿੰਦੇ ਆ। ਤੇ ਹੁਣ ਆਪਾਂ ਤੁਹਾਡਾ ਸ਼ੁਰੂ ਕਰਦੇ ਆ ਜਿਹੜਾ ਸਫ਼ਰ ਤੁਸੀਂ ਕੱਟ ਕੇ ਆਏ ਆ, ਕਿ ਇਹ ਜਿਹੜਾ ਤੁਹਾਡਾ ਕੇਸ ਸੀਗਾ ਇਹ ਇੰਨੀ ਦੇਰ ਬਾਅਦ ਕਿਉਂ ਨਿਕਲਿਆ? ਦਰਅਸਲ ਦੇਖੋ, ਜਦੋਂ ਪੰਜਾਬ ਦੇ ਵਿੱਚ ਸਿੱਖ ਸਟਰਗਲ ਚੱਲ ਰਹੀ ਸੀ, ਉਦੋਂ ਘੱਟੋ ਘੱਟ ਜਿਹੜੇ ਅੰਕੜੇ ਦੱਸ ਰਹੇ ਨੇ ਨਾ ਸਾਨੂੰ ਮਨੁੱਖੀ ਅਧਿਕਾਰ ਕਮਿਸ਼ਨਾਂ ਦੇ, ਮਨੁੱਖੀ ਅਧਿਕਾਰ ਜਥੇਬੰਦੀਆਂ ਦੇ, ਤੇ ਉਹਨਾਂ ਵੱਲੋਂ ਜੋ ਅੰਕੜੇ ਪੇਸ਼ ਕੀਤੇ ਗਏ ਸਮੇਂ ਦੇ ਉੱਤੇ, ਉਹਨਾਂ ਦੇ ਵਿੱਚ 2.5 ਲੱਖ ਤੋਂ ਵੱਧ ਸਿੱਖ ਨੌਜਵਾਨਾਂ ਦੇ ਉੱਤੇ ਉਸ ਵੇਲੇ ਝੂਠੇ ਮੁਕੱਦਮੇ ਦਰਜ ਕੀਤੇ ਗਏ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਗਿਆ। ਕਸੂਰ ਉਹਨਾਂ ਦਾ ਸਿਰਫ ਇਹ ਸੀ ਕਿ ਉਹ ਸਿੱਖ ਸਨ, ਜਾਂ ਉਹਨਾਂ ਨੇ ਦਾੜੀ ਕੇਸ ਰੱਖੇ ਹੋਏ ਸਨ, ਜਾਂ ਪੀੜੀਆਂ ਦਸਤਾਰਾਂ ਮੰਨਦੇ ਸਨ। ਕਿ ਇਸੇ ਦੋਸ਼ ਦੇ ਥੱਲੇ ਉਹਨਾਂ ਨੂੰ ਸਿਰਫ ਐਸੇ ਕਰਕੇ ਕਿ ਇਹ ਜਿਹੜੀ ਹਥਿਆਰਬੰਦ ਲਹਿਰ ਦੇ ਵਿੱਚ ਜਿਹੜੇ ਜੁਝਾਰੂ ਮੇਨ ਸਟ੍ਰੀਮ ਜੁਝਾਰੂ ਨੇ ਉਹਨਾਂ ਦਾ ਸਾਥ ਨਾ ਦੇਣ, ਤੇ ਜਿਹੜੀ ਸਿੱਖ ਸਟਰਗਲ ਆ ਜਾਂ ਸਿੱਖ ਇਤਿਹਾਸ ਆ ਉਸ ਦੀਆਂ ਜੜ੍ਹਾਂ ਦੇ ਵਿੱਚ ਪਾਣੀ ਦੇ ਕੇ ਉਸ ਨੂੰ ਹੋਰ ਪੁੰਗਰਦਾ, ਹੋਰ ਵੱਡਾ ਨਾ ਕਰ ਦੇਣ। ਸੋ ਇਹ ਕੋਸ਼ਿਸ਼ਾਂ ਹੁੰਦੀਆਂ ਨੇ, ਖੁਫੀਆ ਏਜੰਸੀਆਂ ਦੀਆਂ, ਸਰਕਾਰ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਹਮੇਸ਼ਾ। ਜਿੱਥੇ ਕਿਤੇ ਵੀ ਸੰਘਰਸ਼ ਚੱਲਦੇ ਨੇ ਦੁਨੀਆ ਦੇ ਵਿੱਚ, ਉੱਥੇ ਅਜਿਹਾ ਹੀ ਕੀਤਾ ਜਾਂਦਾ ਉੱਥੋਂ ਦੇ ਨੌਜਵਾਨਾਂ ਦੇ ਨਾਲ। ਤੇ ਪੰਜਾਬ ਦੇ ਵਿੱਚ ਵੀ ਅਜਿਹਾ ਕੀਤਾ ਗਿਆ ਸੀ ਕਿ ਜਿਹੜੇ 2.5 ਲੱਖ ਤੋਂ ਵੱਧ ਸਿੱਖ ਨੌਜਵਾਨਾਂ ਦੇ ਉੱਤੇ ਮੁਕੱਦਮੇ ਦਰਜ ਕੀਤੇ ਗਏ ਸਨ, ਉਹਨਾਂ ਵਿੱਚੋਂ ਇੱਕ ਸੁਰਿੰਦਰ ਸਿੰਘ ਵੀ ਸੀ, ਮੈਂ ਵੀ ਸੀ ਉਹਨਾਂ ਵਿੱਚੋਂ। ਮੇਰੀ ਉਮਰ ਉਸ ਵੇਲੇ ਮਹਿਜ਼ 17 ਸਾਲਾਂ ਦੀ ਸੀ ਜਦੋਂ ਮੇਰੇ ਤੇ ਮੁਕੱਦਮੇ ਦਰਜ ਕੀਤੇ ਗਏ ਸਨ ਜੀ। ਪਰ ਕਿਉਂਕਿ ਸਾਰੇ ਮੁਕੱਦਮੇ ਝੂਠੇ ਸਨ ਤੇ ਵਕੀਲਾਂ ਨੇ ਬਾਕਾਇਦਗੀ ਦੇ ਨਾਲ ਇਹਨਾਂ ਨੂੰ ਅਦਾਲਤ ਦੇ ਵਿੱਚ ਫਾਈਟ ਕੀਤਾ ਸੀ, ਤੇ ਉਹ ਸਾਰੇ ਕੇਸ ਸੀ ਜਿਹੜੇ ਬਰੀ ਹੋ ਗਏ। ਜਿਹੜਾ ਇਹ ਕੇਸ ਰਹਿੰਦਾ ਸੀ, ਇਸ ਦੇ ਬਾਰੇ ਕਾਫੀ ਮਤਲਬ ਕੁਛ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਕਿ ਇਹ ਕੇਸ ਬਾਰੇ ਪਤਾ ਨਹੀਂ ਚੱਲਿਆ ਉਸ ਵੇਲੇ ਜੀ, ਜਾਂ ਇਹ ਕਹਿ ਲਓ ਕਿ ਸਰਕਾਰ ਨੇ ਜਾਣਬੁੱਝ ਕੇ ਇਸ ਨੂੰ ਦਬਾਈ ਰੱਖਿਆ ਉਸ ਵੇਲੇ, ਤਾਂ ਕਿ ਸਮਾਂ ਆਉਣ ਤੇ ਸੁਰਿੰਦਰ ਸਿੰਘ ਨੂੰ ਮਤਲਬ ਕੁਛ ਉਲਝਾਇਆ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ ਜੀ। ਤਾਂ ਇਹ ਕੇਸ ਬਾਰੇ ਕਾਫੀ ਮਤਲਬ ਇਹਦਾ ਬਰੀ ਹੋਣ ਦਾ, ਇਸ ਕੇਸ ਦੇ ਡਿੱਗਣ ਦਾ ਕਾਰਨ ਵੀ ਇਹੀ ਹੈ ਕਿ ਸਰਕਾਰ ਨੇ ਵੀ ਵਿੱਚ ਜਾਣਬੁੱਝ ਕੇ ਇਸ ਨੂੰ ਲਟਕਾਈ ਰੱਖਿਆ, ਪਰਸੂ ਨਹੀਂ ਕੀਤਾ। ਤੇ ਜਦੋਂ ਮੈਨੂੰ ਪਤਾ ਲੱਗਾ ਕਿ ਇਸ ਕੇਸ ਬਾਰੇ ਮੈਨੂੰ ਮਤਲਬ ਬਲੈਕਮੇਲ ਕੀਤਾ ਜਾ ਸਕਦਾ ਜੀ, ਸਰੋਪਾ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ, ਜਾਂ ਜਿਵੇਂ ਆਪਾਂ ਦੇਖਦੇ ਹਾਂ ਕਿ ਬਲਤੇਜ ਬੰਨੂ ਨੂੰ ਵੀ ਕਾਫੀ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਜੀ ਜੀ। ਤੇ ਜਦੋਂ ਉਹ ਸਰਕਾਰ ਦੇ ਝੁਕਾਅ ਥੱਲੇ ਆਏ ਨਹੀਂ ਤਾਂ ਉਹਨਾਂ ਤੇ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ ਜੀ। ਹੋਰ ਬਹੁਤ ਸਾਰੇ ਲੋਕਾਂ ਦੇ ਉੱਤੇ ਪੰਜਾਬ ਦੇ ਵਿੱਚ 2 ਤਰ੍ਹਾਂ ਦੇ ਮੁਕੱਦਮੇ ਪਾਉਂਦੇ ਨੇ, ਜਾਂ ਤਾਂ ਰੇਪ ਦਾ ਕੇਸ ਪਾ ਦਿੰਦੇ ਨੇ, ਜਾਂ ਚਿੱਟੇ ਦਾ NDPS ਦਾ ਕੇਸ ਪਾ ਦਿੰਦੇ ਨੇ ਜੀ। ਇਹਨਾਂ ਕੇਸਾਂ ਦੇ ਵਿੱਚ ਜਲਦੀ ਜਿਹੜੀ ਜ਼ਮਾਨਤ ਨਹੀਂ ਹੁੰਦੀ ਹੈਗੀ, ਤੇ ਬੰਦਾ ਜੇਲ੍ਹ ਦੇ ਵਿੱਚ ਪਿਆ ਸੜਦਾ ਰਹਿੰਦਾ। ਬਹੁਤ ਸਾਰੇ ਜਿਹੜੇ ਬੇਕਸੂਰ ਨੌਜਵਾਨ ਨੇ, ਬੇਕਸੂਰ ਲੋਕ ਨੇ, ਜਿਹੜੇ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਨੇ, ਉਹ ਇਸ ਵੇਲੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਨੇ। ਸੋ ਮੈਨੂੰ ਜਦੋਂ ਪਤਾ ਲੱਗਾ ਕਿਸੇ
ਤਰੀਕੇ ਦੇ ਨਾਲ ਕਿ ਸੁਰਿੰਦਰ ਸਿੰਘ ਦੇ ਉੱਤੇ ਵੀ ਕੋਈ ਅਜਿਹਾ ਕੇਸ ਪਾਇਆ ਜਾ ਸਕਦਾ ਪੰਜਾਬ ਦੇ ਵਿੱਚ, ਤੇ ਜਾਂ ਉਹ ਸਰੋਪਾ ਪਵਾ ਲੈਣ, ਆਪਣਾ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਜਾਣ ਜੀ। ਸੋ ਮੈਂ ਕਿਹਾ ਵੀ ਸਰੋਪਾ ਤਾਂ ਨਹੀਂ ਲਿਆ ਜਾ ਸਕਦਾ, ਸਰੋਪਾ ਤਾਂ ਗੁਰੂ ਘਰ ਤੋਂ ਲਿਆ ਜਾ ਸਕਦਾ ਜਾਂ ਸਿੱਖ ਸੰਗਤ ਕੋਲੋਂ ਲਿਆ ਜਾ ਸਕਦਾ, ਤੇ ਇਹਨਾਂ ਟੋਟੀਆਂ ਕੋਲੋਂ ਸਰੋਪਾ ਨਹੀਂ ਲਿਆ ਜਾ ਸਕਦਾ। ਇਸ ਕਰਕੇ ਮੈਂ ਤੁਰੰਤ ਫੈਸਲਾ ਕੀਤਾ ਕਿ ਇਸ ਕੇਸ ਨੂੰ ਫਾਈਟ ਕੀਤਾ ਜਾਵੇ, ਅਦਾਲਤ ਦੇ ਵਿੱਚ ਹੀ ਫਾਈਟ ਕੀਤਾ ਜਾਵੇ। ਬਿਲਕੁਲ ਇਹੀ ਕਾਰਨ ਸੀ ਕਿ ਤੁਸੀਂ ਆਪ ਹੀ ਉੱਥੇ ਚਲੇ ਗਏ? ਹਾਂਜੀ, ਸਿਰਫ ਇਹੋ ਕਾਰਨ ਸੀਗਾ ਕਿ ਮੈਂ ਫੈਸਲਾ ਕੀਤਾ ਕਿ ਸਰੈਂਡਰ ਕੀਤਾ ਜਾਵੇ, ਤੇ ਕੱਲ ਨੂੰ ਇਹ ਕੋਈ ਮੈਨੂੰ ਜਾਂ ਮਤਲਬ ਅਸੀਂ ਇਲੈਕਸ਼ਨ ਫਾਈਟ ਕਰਨੀ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ, ਜਾਂ ਸਿਆਸੀ ਪਿੜ ਦੇ ਵਿੱਚ ਕੋਈ ਅਸੀਂ ਟੱਕਰ ਦੇਣੀ ਹੋਵੇ, ਜਾਂ ਅਸੀਂ ਪੱਤਰਕਾਰੀ ਦੇ ਵਿੱਚ ਵੀ ਅਸੀਂ ਵਿਚਰ ਕੇ ਕੰਮ ਕਰਨਾ ਹੋਵੇ, ਤਾਂ ਇਹਨਾਂ ਨੇ 1 ਇੰਚ ਵੀ ਕੰਮ ਨਹੀਂ ਕਰਨ ਦੇਣਾ ਹੈਗਾ। ਤੇ ਸਾਨੂੰ ਆਪਣੇ ਵੱਲੋਂ ਸਾਨੂੰ ਆਪਣਾ ਆਪ ਜ਼ਰੂਰ ਸਾਫ਼ ਰੱਖਣਾ ਚਾਹੀਦਾ ਤਾਂ ਕਿ ਕੋਈ ਕੱਲ੍ਹ ਨੂੰ ਉਂਗਲ ਨਾ ਕਰੇ। ਸਾਡੇ ਆਪਣੇ ਦੇਖੋ ਬਹੁਤ ਮੈਂ ਧੰਨਵਾਦ ਕਰਦਾ ਸਾਰੀ ਸੰਗਤ ਦਾ, ਸਾਰੇ ਸਰੋਤਿਆਂ ਦਾ, ਦਰਸ਼ਕਾਂ ਦਾ, ਜਿਹੜੇ ਖੁੱਲ੍ਹ ਕੇ ਸਾਥ ਦਿੰਦੇ ਨੇ। ਉਹਨਾਂ ਨੇ ਉੱਥੇ ਖੁੱਲ੍ਹ ਕੇ ਸਾਥ ਦਿੱਤਾ, ਖੁੱਲ੍ਹ ਕੇ ਆਵਾਜ਼ ਬੁਲੰਦ ਕੀਤੀ, ਵਾਈਟ ਹਾਊਸ ਤੱਕ ਵੀ ਗਏ, ਤੇ ਉਹ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ। ਤੇ ਜੇ ਕੋਈ ਏਦਾਂ ਦੀ ਗੱਲ ਹੁੰਦੀ ਤਾਂ ਮੈਨੂੰ ਲੱਗਦਾ ਵੀ ਮੈਨੂੰ ਮੇਰੇ ਸਰੋਤਿਆਂ ਨੇ ਤੇ ਦਰਸ਼ਕਾਂ ਨੇ ਮਾਫ਼ ਨਹੀਂ ਸੀ ਕਰਨਾ ਹੈਗਾ। ਇਹ ਸੁਰਿੰਦਰ ਸਿੰਘ ਨੇ ਸਾਡੀਆਂ ਭਾਵਨਾਵਾਂ ਦਾ ਗਲਤ ਇਸਤੇਮਾਲ ਕੀਤਾ, ਤੇ ਸੁਰਿੰਦਰ ਸਿੰਘ ਦਾ ਦਾਮਨ ਆ ਜਿਹੜਾ ਸਾਫ਼ ਨਹੀਂ ਹੈਗਾ। ਤੇ ਇਸ ਕਰਕੇ ਮਤਲਬ ਮੈਂ ਆਪ ਹੀ ਸੋਚਿਆ ਕਿ ਮੈਂ ਆਪਣੇ ਸਰੋਤਿਆਂ ਨੂੰ ਜਾਂ ਦਰਸ਼ਕਾਂ ਨੂੰ ਮੈਂ ਪਿੱਠ ਨਹੀਂ ਦਿਖਾਉਣੀ ਹੈਗੀ, ਜਾਂ ਉਹਨਾਂ ਨੂੰ ਮੈਂ ਸੋਚਣ ਲਈ ਮਜਬੂਰ ਨਹੀਂ ਕਰਨਾ ਕਿ ਸੁਰਿੰਦਰ ਸਿੰਘ ਇਸ ਤਰ੍ਹਾਂ ਦਾ ਸੀ ਜਾਂ ਉਸ ਤਰ੍ਹਾਂ ਦਾ ਸੀ, ਕਿਉਂਕਿ ਵਿਸ਼ਵਾਸ ਜਿਹੜਾ ਹੁੰਦਾ ਇਹ ਬਹੁਤ ਵੱਡੀ ਚੀਜ਼ ਹੁੰਦੀ ਹੈ। ਇਹ ਭਰੋਸਾ ਤੇ ਵਿਸ਼ਵਾਸ ਨਹੀਂ ਟੁੱਟਣਾ ਚਾਹੀਦਾ ਕਿਸੇ ਦਾ। ਸੋ ਮੈਂ ਆਪਣੇ ਏਜੰਡੇ ਦੇ ਉੱਤੇ, ਮੈਂ ਆਪਣੇ ਅਕੀਦੇ ਦੇ ਉੱਤੇ, ਤੇ ਮੈਂ ਆਪਣੇ ਫੈਸਲਿਆਂ ਦੇ ਉੱਤੇ, ਮੈਂ ਆਪਣੇ ਪਹਿਲਾਂ ਕੀਤੇ ਹੋਏ ਕੰਮ ਦੇ ਉੱਤੇ ਉਸੇ ਤਰ੍ਹਾਂ ਖੜਾ, ਤੇ ਇਸੇ ਤਰ੍ਹਾਂ ਮੈਂ ਪਹਿਰਾ ਦਿੰਦਾ ਰਹਾਂਗਾ ਅੱਗੋਂ ਲਈ ਵੀ। ਤੇ ਇਹ ਜਿਹੜੀ ਆਪਣੀ ਹੁਣ ਵੀ ਗੱਲਬਾਤ ਹੋ ਰਹੀ ਹੈ, ਭਵਿੱਖ ਵਿੱਚ ਵੀ ਲੋਕ ਇਸ ਨੂੰ ਆਧਾਰ ਬਣਾ ਕੇ ਸੋਚਣਗੇ ਕਿ ਹਾਂ ਸੁਰਿੰਦਰ ਸਿੰਘ ਨੇ ਠੀਕ ਕਿਹਾ ਸੀ, ਤਾਂ ਉਸੇ ਤਰ੍ਹਾਂ ਉਸੇ ਸੋਚ ਨਾਲ ਆਪਣਾ ਕੰਮ ਜਾਰੀ ਰੱਖੋ। ਇਹਦਾ ਮਤਲਬ ਤੁਹਾਨੂੰ ਪਹਿਲਾਂ ਪਤਾ ਲੱਗ ਗਿਆ ਸੀ ਵੀ ਕੁਛ ਨਾ ਕੁਛ ਜ਼ਰੂਰ ਹੋਊਗਾ, ਤੁਹਾਨੂੰ ਬਿਲਕੁਲ ਰੱਸਾ ਪਾਉਣ ਦੇ ਲਈ ਕਿ ਤੁਸੀਂ ਇੰਨੀਆਂ ਸੱਚੀਆਂ ਗੱਲਾਂ ਨਾ ਕਰੋ। ਤੇ ਬਹੁਤੇ ਲੋਕ ਬਲਵਿੰਦਰ ਜੀ, ਮੈਂ ਸਪਸ਼ਟ ਕਰ ਦਿੱਤਾ ਕਿ ਮੈਨੂੰ ਅਪਰੋਚ ਕੀਤਾ ਗਿਆ ਹੈ ਨਾ ਸਰੋਪਾ ਪਾਉਣ ਲਈ ਜਾਂ ਹੋਰ, ਉਹ ਤੋਂ ਸੰਕੇਤ ਮਿਲਦਾ ਕਿ ਹਾਂ ਕਾਫੀ ਇਹ ਪ੍ਰੈਸ਼ਰ ਹੀ ਹੁੰਦਾ ਜੀ। ਇਹ ਇੱਕ ਲੋਲੀਪੌਪ ਤਾਂ ਹੁੰਦਾ ਨਹੀਂ ਕਿ ਆ ਜਾਓ ਤੁਸੀਂ, ਤੁਹਾਨੂੰ ਅਸੀਂ ਸ਼ਾਮਲ ਕਰ ਲੈਂਦੇ ਹਾਂ, ਤੁਸੀਂ ਹੁਣ ਆਪਣੀ ਆਵਾਜ਼ ਆ ਜਿਹੜੀ, ਆਪਣੇ ਸ਼ਬਦ ਨੇ ਜਿਹੜੇ ਉਹ ਬਦਲ ਲਓਗੇ, ਤੇ ਜਿਸ ਤਰ੍ਹਾਂ ਤੁਸੀਂ ਅੱਗੇ ਬੋਲਦੇ ਹੋ ਜਾਂ ਜਿਸ ਤਰ੍ਹਾਂ ਤੁਸੀਂ ਅੱਗੇ ਲਿਖਦੇ ਹੋ, ਅੱਗੇ ਤੁਸੀਂ ਵੀਡੀਓ ਤੋਂ ਪੇਸ਼ ਕਰਦੇ ਹੋ, ਉਹ ਆਪਣਾ ਤਰੀਕਾ ਬਦਲ ਲਓ। ਇਹ ਸੰਕੇਤ ਹੁੰਦਾ ਇੱਕ। ਜੀ ਬਿਲਕੁਲ। ਤੇ ਬਹੁਤੇ ਲੋਕਾਂ ਦਾ ਇਹ ਵੀ ਹੈਗਾ ਹੈ ਕਿ ਜਿਸ ਤਰ੍ਹਾਂ ਤੁਸੀਂ ਜੇਲ੍ਹ ਦੇ ਅੰਦਰ ਜਾ ਕੇ ਆਏ ਆ, ਕਾਫੀ ਟਾਈਮ ਲੱਗ ਗਿਆ ਤੁਹਾਨੂੰ ਉੱਥੇ, ਤੁਹਾਡੀ ਜ਼ਮਾਨਤ ਨੂੰ ਵੀ ਕਾਫੀ ਟਾਈਮ ਲੱਗ ਗਿਆ, ਤੇ ਥੋੜਾ ਜਿਹਾ ਅੰਦਰ ਦਾ ਹਾਲਤ ਦੱਸੋ ਕਿ ਉੱਥੇ ਟਰੀਟ ਕਿਸ ਤਰ੍ਹਾਂ ਕੀਤਾ ਜਾਂਦਾ ਹੈ? ਦੇਖੋ, ਜਦੋਂ ਤੱਕ ਉਹਨਾਂ ਨੂੰ ਪਤਾ ਨਹੀਂ ਸੀ ਹੈਗਾ ਜੇਲ੍ਹ ਅਧਿਕਾਰੀਆਂ ਨੂੰ, ਕਿਉਂਕਿ ਥੋੜਾ ਜਿਹਾ ਸਮਾਂ ਲੱਗ ਜਾਂਦਾ ਹੁੰਦਾ, ਇੱਕ ਪ੍ਰੋਸੈਸ ਹੁੰਦਾ ਜੀ, ਤੇ ਉਦੋਂ ਤੱਕ ਤਾਂ ਦੇਖੋ ਉੱਥੇ ਜੇਲ੍ਹ ਦੇ ਵਿੱਚ ਕੋਈ ਮਨੁੱਖੀ ਅਧਿਕਾਰਾਂ ਦੀ ਲੜਾਈ ਲੜ ਕੇ ਤਾਂ ਗਿਆ ਨਹੀਂ ਹੈਗਾ, ਜਾਂ ਕੋਈ ਆਪਣੇ ਲੋਕਾਂ ਲਈ ਉੱਥੇ ਲੜ ਕੇ ਨਹੀਂ ਗਏ। ਹਰਿਆਣੇ ਦੀ ਜੇਲ੍ਹ ਆ, ਉਹ ਪੰਜਾਬ ਤੋਂ ਵੱਖਰੀ ਹੈ, ਤੇ ਉੱਥੇ ਤਾਂ ਸਿਰਫ ਡਕੈਤੀਆਂ ਵਾਲੇ ਲੋਕ, ਨਸ਼ੇ ਵੇਚਣ ਵਾਲੇ ਲੋਕ, ਏਦਾਂ ਦੇ ਲੋਕ ਜ਼ਿਆਦਾ ਨੇ ਜੀ ਉੱਥੇ। 80-85% ਤੇ ਜਾਂ ਚੋਰੀਆਂ ਵਾਲੇ ਨੇ ਜਾਂ ਧੋਖਾਧੜੀਆਂ ਵਾਲੇ ਨੇ। ਸੋ ਉਹ ਜਦੋਂ ਉਹਨਾਂ ਦੇ ਵਿੱਚ ਵਿਚਰਦੇ ਸੀ ਤਾਂ ਉਹਨਾਂ ਨੂੰ ਵੀ ਦੱਸਣ ਦੇ ਵਿੱਚ ਸਮਾਂ ਲੱਗ ਗਿਆ ਕਿ ਅਸੀਂ ਆਪਣੇ ਘਰ ਲਈ ਜਾਂ ਆਪਣੇ ਨਿੱਜ ਲਈ ਮੈਂ ਅੰਦਰ ਨਹੀਂ ਆਇਆ, ਮੈਂ ਲੋਕਾਂ ਲਈ ਆਇਆ, ਮੈਂ ਇੱਕ ਸਟਰਗਲ ਦੇ ਵਿੱਚ ਆਇਆ ਹਾਂ। ਤਾਂ ਅਸੀਂ ਨਸ਼ਿਆਂ ਦੀ ਵਿਰੋਧਤਾ ਕਰਦੇ ਹਾਂ, ਅਸੀਂ ਆਪਣੇ ਆਪ ਲਈ ਲੜਨ ਦੇ ਜਿਹੜਾ ਲੜ ਰਿਹਾ ਉਸ ਦੇ ਨਾਲ ਨਹੀਂ ਖੜਦੇ, ਅਸੀਂ ਸਰਬੱਤ ਦੇ ਭਲੇ ਲਈ ਜਿਹੜਾ ਲੜਾਈ ਲੜ ਰਿਹਾ ਬੰਦਾ ਜੀ, ਅਸੀਂ ਉਸਦੇ ਨਾਲ ਖੜਨ ਲਈ ਤਿਆਰ ਹਾਂ, ਅਸੀਂ ਉਸਦੀ ਮਦਦ ਕਰਦੇ ਹਾਂ। ਤਾਂ ਇਹ ਦੱਸਣ ਲਈ ਸਮਾਂ ਲੱਗ ਗਿਆ, ਕਿਉਂਕਿ ਫਿਰ ਹੌਲੀ ਹੌਲੀ ਗੁਰਬਾਣੀ ਪੜ੍ਹਨ ਵਾਲਾ ਬੰਦਾ ਜਿਹੜਾ ਹੁੰਦਾ ਉਹਦੀ ਪਛਾਣ ਵੱਖਰੀ ਹੁੰਦੀ ਹੈ ਉੱਥੇ, ਉਹਦਾ ਚੜ੍ਹਦੀ ਕਲਾ ਵਾਲਾ ਜਿਹੜਾ ਹੁੰਦਾ ਵਿਹਾਰ ਹੁੰਦਾ ਉੱਥੇ। ਤਾਂ ਕਿਸੇ ਤਰ੍ਹਾਂ ਦੀ ਜਿਹੜੀ ਜੇਲ੍ਹ ਦੀ ਵਧੀਕੀ ਨੂੰ ਸਹਿਣ ਨਾ ਕਰਨਾ ਤੇ ਬਾਕੀਆਂ ਵੱਲੋਂ ਸਹੀ ਜਾਣਾ, ਉਸੇ ਤਰ੍ਹਾਂ ਇਹ ਵੱਖਰਾ ਬਣਾ ਕੇ ਪੇਸ਼ ਕਰਦਾ। ਫਿਰ ਹੌਲੀ ਹੌਲੀ ਬਲਵਿੰਦਰ ਜੀ ਸਾਰਿਆਂ ਦੀ ਕੋਸ਼ਿਸ਼ ਹੁੰਦੀ ਹੈ, ਸਾਰਿਆਂ ਦੇ ਵਿੱਚ ਇੱਕ ਲਾਲਚ ਪੈਦਾ ਹੁੰਦਾ ਕਿ ਅਸੀਂ ਵੀ ਇਸ ਤਰੀਕੇ ਨਾਲ ਵਿਚਰੀਏ। ਇਹ ਇਕੱਲਾ ਹੀ ਆ, 1.25 ਲੱਖ ਹੀ ਆ, ਤੇ ਇਹ ਫਿਰ ਵੀ ਮਤਲਬ ਵੱਡੇ ਵੱਡੇ ਅਫਸਰਾਂ ਨਾਲ ਟੱਕਰ ਲੈ ਲੈਂਦਾ ਜਾਂ ਵੱਡੀ ਗਿਣਤੀ ਮੁਲਾਜ਼ਮਾਂ ਨਾਲ ਟੱਕਰ ਲੈ ਲੈਂਦਾ। ਇਹ ਸਾਡੇ 'ਚ ਉਹ ਚੀਜ਼ ਕਿਉਂ ਨਹੀਂ, ਸਾਡੇ 'ਚ ਕੀ ਘਾਟ ਹੈ? ਅਸੀਂ ਨੌਜਵਾਨ ਆ, ਅਸੀਂ ਤਕੜੇ ਆ ਦੇਖਣ ਦੇ ਵਿੱਚ। ਫਿਰ ਉਹਨਾਂ ਨੇ ਸੋਚਣਾ, ਫਿਰ ਉਹਨਾਂ ਨੇ ਪੁੱਛਣਾ ਵੀ ਇਹ ਗੱਲ ਕੀ ਹੈ, ਫਿਰ ਉਹਨਾਂ ਨੂੰ ਦੱਸਣਾ ਵੀ ਇਹ ਤਾਂ ਗੁਰਬਾਣੀ ਦਾ ਸਾਰਾ ਜਿਹੜਾ ਹੈ ਮਤਲਬ ਅਸਰ ਹੈ, ਜਾਂ ਸਾਡੇ 'ਚ ਜਿਹੜੀ
ਸੋਚ ਆ ਇੱਕ ਸਰਬੱਤ ਦੇ ਭਲੇ ਦੀ, ਕਿ ਕੋਈ ਵੀ ਧਰਮ ਹੈ, ਭਾਵੇਂ ਕੋਈ ਵੀ ਫਿਰਕਾ, ਭਾਵੇਂ ਕੋਈ ਵੀ ਕੌਮ ਹੈ, ਜੇ ਕਿਸੇ ਨਾਲ ਵਧੀਕੀ ਹੋ ਰਹੀ ਹੈ ਤਾਂ ਅਸੀਂ ਆਪਣੀ ਆਵਾਜ਼ ਬੁਲੰਦ ਕਰਨੀ ਹੈ। ਅਸੀਂ ਇਹ ਨਹੀਂ ਸੋਚਣਾ ਕਿ ਇਹਦੇ 'ਚ ਸਾਡਾ ਨੁਕਸਾਨ ਹੈ ਜਾਂ ਇਹਦੇ 'ਚ ਸਾਡਾ ਕੋਈ ਫਾਇਦਾ। ਹੌਲੀ ਹੌਲੀ ਬਲਵਿੰਦਰ ਜੀ ਉੱਥੇ ਮੈਂ ਲਹਿਰ ਬਣਦੀ ਹੋਈ ਦੇਖੀ ਜੀ, ਤੇ ਬਹੁਤ ਸਾਰੇ ਜਿਹੜੇ ਨੌਜਵਾਨ ਸੀ ਉਹਨਾਂ ਦੇ ਨੇ ਨਸ਼ੇ ਵੀ ਛੱਡੇ, ਨਸ਼ੇ ਛਡਵਾਏ ਉਹਨਾਂ ਦੇ, ਤੇ ਉਹਨਾਂ ਨੂੰ ਇੱਧਰਲੇ ਪਾਸੇ ਲਾਇਆ, ਚੰਗਾ ਸੋਚਣ ਵੱਲ ਲਾਇਆ ਕਿ ਇਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਤੁਸੀਂ ਉਹ ਨਵ ਉਸਾਰੀ ਕਰ ਸਕਦੇ ਹੋ, ਆਪਣੇ ਆਪ ਨੂੰ ਤੁਸੀਂ ਪੁਨਰ ਸੁਰਜੀਤ ਕਰ ਸਕਦੇ ਹੋ ਸੁਸਾਇਟੀ ਦੇ ਵਿੱਚ ਵੀ। ਠੀਕ ਹੈ, ਮੈਂ ਕਿਹਾ ਤੁਹਾਡੇ ਕੋਲ ਗਲਤੀਆਂ ਹੋਈਆਂ ਨੇ, ਤੁਸੀਂ ਹੁਣ ਉਹਨਾਂ ਦੇ ਮਿੱਟੀ ਪਾਓ, ਪਰ ਨਵੇਂ ਸਿਰੇ ਤੋਂ ਸੋਚਣਾ ਸ਼ੁਰੂ ਕਰੋ ਕਿ ਅਸੀਂ ਲੋਕਾਂ ਦਾ ਭਲਾ ਕਰਨਾ, ਸਰਬੱਤ ਦਾ ਭਲਾ ਕਰਨਾ। ਤੇ ਇਹਦੇ ਨਾਲ ਬੜਾ ਫਾਇਦਾ ਹੈ। ਬਿਲਕੁਲ ਜੀ, ਸਟਾਫ ਦੀ ਗੱਲ ਕਰਦਾ, ਚੰਗਾ ਬੀਜ ਬੀਜਿਆ ਜੀ, ਚੰਗਾ ਬੀਜ ਕੇ ਆਏ ਆ ਤੁਸੀਂ ਉੱਥੇ। ਇਹ ਤਾਂ ਜੀ ਸਭ ਪਰਮਾਤਮਾ ਦੀ ਕਿਰਪਾ, ਵਾਹਿਗੁਰੂ ਦੀ ਕਿਰਪਾ ਹੈਗੀ ਹੈ। ਜੇ ਮੈਂ ਕਹਾ ਕਿ ਮੈਂ ਇਹ ਸੰਭਵ ਹੀ ਨਹੀਂ ਸੀ ਹੋਣਾ ਹੈਗਾ, ਜੇ ਕੋਈ ਅਸੀਂ ਵੋਟ ਆਸਰਾ ਨਾ ਲੈਂਦੇ ਤਾਂ ਇਹ ਸੰਭਵ ਨਹੀਂ ਸੀ ਹੋਣਾ। ਤੇ ਜੇਲ੍ਹ ਮੁਲਾਜ਼ਮਾਂ ਦੇ ਰਵੱਈਏ 'ਚ ਵੀ ਇਸੇ ਤਰ੍ਹਾਂ ਫਰਕ ਪਿਆ ਤੇ ਅਖੀਰਲੇ ਦੇ ਸਮੇਂ ਦੇ ਵਿੱਚ ਕੁਝ ਮੁਲਾਜ਼ਮ ਮੈਂ ਇਹੋ ਜਿਹੇ ਦੇਖੇ ਜੀ, ਜਿਨ੍ਹਾਂ ਨੇ ਮੈਨੂੰ ਆ ਕੇ ਦੱਸਿਆ ਵੀ ਸੁਰਿੰਦਰ ਸਿੰਘ, ਅਸੀਂ ਅਰਦਾਸ ਕੀਤੀ ਹੈ ਤੇਰੇ ਲਈ ਵੀ ਤੂੰ ਜਲਦੀ ਰਿਹਾ ਹੋਵੇ। ਤਾਂ ਕਈ ਹਿੰਦੂ ਮੁਲਾਜ਼ਮ ਵੀ ਉੱਥੇ ਸੀ, ਉਹਨਾਂ ਨੇ ਵੀ ਕਿਹਾ ਕਿ ਅਸੀਂ ਅੱਜ ਮੰਦਰ ਜਾ ਕੇ ਆਏ ਤੇ ਅਸੀਂ ਅਰਦਾਸ ਕੀਤੀ ਹੈ। ਤੇ ਇਹ ਸਾਰਾ ਉੱਥੇ ਦਾ ਮਤਲਬ ਮੈਂ ਕਹਿ ਰਿਹਾ ਕਿ ਅਸਰ ਹੈ, ਕਿਉਂਕਿ ਜੇ ਆਪਾਂ ਚੰਗੀ ਤਰ੍ਹਾਂ ਵਿਚਰਾਂਗੇ, ਚੰਗੀ ਗੱਲ ਕਰਾਂਗੇ, ਚੰਗੇ ਤਰੀਕੇ ਨਾਲ ਅਸੀਂ ਜਿਹੜੀ ਥਾਂ ਤੇ ਰਹਿੰਦੇ ਹਾਂ ਅਸੀਂ ਉੱਥੇ ਆਪਣੀ ਜੋ ਨੇਮ ਨੇ ਰੋਜ਼ਾਨਾ ਨਿਤਨੇਮ ਨੇ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਨਿਭਾਵਾਂਗੇ ਤਾਂ ਮੈਂ ਕਹਿੰਦਾ ਕਿ ਦੁਨੀਆ ਤੁਹਾਡੇ ਨਾਲ ਚੱਲਦੀ ਹੈ ਜੀ, ਦੁਨੀਆ ਤੁਹਾਡਾ ਸਾਥ ਵੀ ਦਿੰਦੀ ਹੈ, ਭਾਵੇਂ ਕਿਸੇ ਵੀ ਰੂਪ 'ਚ ਹੋਵੇ। ਜ਼ਰੂਰੀ ਨਹੀਂ ਹੈ ਵਰਦੀ ਹੈ, ਵਰਦੀ ਨਹੀਂ ਹੈ ਜੀ, ਚੱਲਦੇ ਨੇ ਸਾਡੇ ਨਾਲ। ਮੈਂ ਦੇਖਿਆ, ਮੈਂ ਬਦਲਦਾ ਹੋਇਆ ਦੇਖਿਆ ਉੱਥੇ ਸਮਾਜ ਨੂੰ। ਬਿਲਕੁਲ ਸੁਰਿੰਦਰ ਸਿੰਘ ਜੀ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਆ, ਕਹਿੰਦੇ ਕਿ ਬਦਲਣੇ ਵਾਲਾ ਬੰਦਾ ਚਾਹੀਦਾ, ਬਦਲਣੇ ਵਾਲੇ ਦੇ ਵਿੱਚ ਹਿੰਮਤ ਚਾਹੀਦੀ ਆ ਤੇ ਉਹ ਸਮਾਜ ਪੂਰੇ ਨੂੰ ਹੀ ਬਦਲ ਸਕਦਾ ਆ। ਤਾਂ ਜਿਸ ਤਰ੍ਹਾਂ ਆਪਾਂ ਪੱਤਰਕਾਰੀ ਦੇ ਵੱਲ ਆਈਏ ਕਿ ਜਿਸ ਤਰ੍ਹਾਂ ਦੀ ਤੁਸੀਂ ਪੱਤਰਕਾਰੀ ਪਹਿਲਾਂ ਕਰਦੇ ਸੀਗੇ, ਕੀ ਤੁਹਾਡੀ ਪੱਤਰਕਾਰੀ ਉਸੇ ਤਰ੍ਹਾਂ ਨਾਲ ਧੜਕ ਹੋ ਕੇ ਕਰਦੇ ਰਹੋਗੇ? ਦੇਖੋ, ਬਿਲਕੁਲ ਬੜੀ ਤੁਸੀਂ ਵਧੀਆ ਸਵਾਲ ਕੀਤਾ। ਸਮੇਂ ਦੇ ਨਾਲ ਨਾ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਕਿ ਨੌਜਵਾਨ ਨੂੰ, ਕਿਸੇ ਨੂੰ, ਕਿ ਤੇਰਾ ਖੂਨ ਗਰਮ ਹੈ, ਜੋਸ਼ ਹੈ ਤੇਰੇ 'ਚ, ਤੂੰ ਹੋਸ਼ ਦੇ ਨਾਲ ਚੱਲ ਜੀ, ਤੇ ਤੈਨੂੰ ਪਤਾ ਲੱਗਣਾ ਜਦੋਂ ਤੇਰੀ ਉਮਰ ਜ਼ਿਆਦਾ ਹੋ ਜਾਊਗੀ, ਜਾਂ ਤੂੰ ਅੱਗੇ ਜਾ ਕੇ ਤੂੰ ਸੋਚੇਂਗਾ, ਵਿਚਾਰੇਂਗਾ, ਪੜ੍ਹੇਂਗਾ ਕਿਤਾਬਾਂ ਦੇ ਨਾਲ, ਅੱਖਰਾਂ ਦੇ ਨਾਲ ਦੋ ਚਾਰ ਹੋਏਗਾ, ਤੈਨੂੰ ਬਹੁਤ ਕੁਛ ਪਤਾ ਲੱਗੂਗਾ। ਤੇ ਸਮੇਂ ਦੇ ਨਾਲ ਉਹ ਜਿਹੜਾ ਨੌਜਵਾਨ ਹੁੰਦਾ ਉਹ ਕਾਫੀ ਆਪਣੇ ਆਪ ਨੂੰ ਸੰਭਾਲ ਕੇ ਤੇ ਫਿਰ ਠਰਮੇ ਨਾਲ ਗੱਲ ਕਰਨ ਲੱਗ ਜਾਂਦਾ। ਠੀਕ ਹੈ, ਗੱਲ ਠਰਮੇ ਨਾਲ ਕਰਨੀ ਚਾਹੀਦੀ ਹੈ, ਗੱਲ ਨੂੰ ਸੋਚ ਸਮਝ ਕੇ ਕਰਨਾ ਚਾਹੀਦਾ। ਤੇ ਮੈਂ ਸੋਚਦਾ ਕਿ ਜਦੋਂ 27 ਸਾਲ 26 ਸਾਲ 28 ਸਾਲ ਪਹਿਲਾਂ ਜੋ ਸੁਰਿੰਦਰ ਸਿੰਘ ਸੀ, ਅੱਜ ਉਹ ਸੁਰਿੰਦਰ ਸਿੰਘ ਨਹੀਂ ਹੈਗਾ। ਜੋ ਮੈਂ ਕਹਿੰਦਾ ਕਿ ਅੱਜ ਤੋਂ 3 ਸਾਲ 4 ਸਾਲ ਪਹਿਲਾਂ ਮੈਂ ਪੱਤਰਕਾਰੀ ਕਰਦਾ ਸੀ, ਉਹ ਮੈਂ ਨਹੀਂ ਹੈਗਾ। ਪਰ ਦੇਖੋ, ਜਿਹੜੇ ਸ਼ਬਦ ਨੇ ਮੇਰੇ ਜ਼ਿਆਦਾ ਤਿੱਖੇ ਹੋਏ ਨੇ। ਹੁਣ ਅੱਗੇ ਨਾਲ ਇਹ ਤੁਸੀਂ ਆਉਣ ਵਾਲੇ ਸਮੇਂ 'ਚ ਦੇਖ ਲਓਗੇ, ਸ਼ਬਦ ਤਿੱਖੇ ਹੋਏ ਨੇ ਤੇ ਮੇਰੇ ਵਿਚਾਰ ਹੋਰ ਮਜ਼ਬੂਤ ਹੋਏ ਨੇ, ਉਹਨਾਂ ਨੇ ਵੱਡਾ ਰੂਪ ਧਾਰਨ ਕੀਤਾ। ਤੇ ਪਰਿਸਥਿਤੀਆਂ ਜ਼ਰੂਰ ਬਦਲ ਜਾਂਦੀਆਂ ਨੇ, ਪਰਿਸਥਿਤੀਆਂ ਦੇ ਮੁਤਾਬਕ ਜਿਹੜੇ ਗ੍ਰੰਥ ਨੇ, ਵੇਦ ਨੇ, ਜਾਂ ਵੱਡੇ ਲੋਕ ਨੇ, ਸਿਆਣੇ ਲੋਕ ਨੇ, ਪਰਿਸਥਿਤੀਆਂ ਦੇ ਮੁਤਾਬਕ ਗੱਲ ਕਰਨ ਲਈ ਕਹਿੰਦੇ ਨੇ। ਦੇਖੋ, ਉਹ ਸ਼ਾਇਦ ਆਪਣਾ ਬਚਾਅ ਕਰਨ ਬਾਰੇ ਜਾਂ ਬਚ ਕੇ ਚੱਲਣ ਬਾਰੇ ਸੁਝਾਅ ਜ਼ਰੂਰ ਦਿੰਦੇ ਹੁਣ, ਪਰ ਮੈਂ ਕਹਿੰਦਾ ਕਿ ਪਰਿਸਥਿਤੀਆਂ ਤਾਂ ਇਹ ਮੰਗ ਕਰਦੀਆਂ ਨੇ ਕਿ ਅਸੀਂ ਆਪਣੇ ਜਿਹੜੇ ਸ਼ਬਦ ਨੇ ਉਹਨਾਂ ਨੂੰ ਹੋਰ ਤਿੱਖੇ ਕਰਕੇ ਉਹਨਾਂ ਤੇ ਜ਼ਹਿਰ ਦੀ ਪਾਨ ਜ਼ਰੂਰ ਚੜਾਉਣੀ ਚਾਹੀਦੀ ਹੈ, ਤਾਂ ਕਿ ਉਹ ਇਸ ਤਰੀਕੇ ਨਾਲ ਕਾਰਜ ਕਰਨ ਕਿ ਜਿਹੜਾ ਸਾਡੀ ਸੁਸਾਇਟੀ ਦਾ ਕੰਮ ਹੈ ਜਾਂ ਸਾਡੇ ਜਿਹੜੇ ਲੋਕ ਨੇ ਪੰਜਾਬ ਦੇ, ਉਹਨਾਂ ਲਈ ਕਾਰਜ ਸੌਖਾ ਹੋ ਜਾਵੇ। ਸਾਨੂੰ ਇਸ ਤਰੀਕੇ ਨਾਲ ਕੰਮ ਕਰਨਾ ਚਾਹੀਦਾ। ਠੀਕ ਹੈ, ਸਾਡਾ ਕੰਮ ਹੈ ਸੱਚ ਦਿਖਾਉਣਾ, ਲੋਕਾਂ ਨੂੰ ਸੱਚ ਬਾਰੇ ਦੱਸਣਾ, ਪਰ ਉਸਦੇ ਵਿੱਚ ਜਿਹੜੀ ਥੋੜੀ ਸਾਡੀ ਕਾਰਗੁਜ਼ਾਰੀ ਹੈ, ਪੱਤਰਕਾਰਾਂ ਦੀ ਕਾਰਗੁਜ਼ਾਰੀ ਹੈ, ਤੁਹਾਡੀ ਕਾਰਗੁਜ਼ਾਰੀ ਹੈ, ਉਹ ਸ਼ਬਦਾਂ ਦੀ ਚੋਣ ਤੇ ਸ਼ਬਦਾਂ ਦਾ ਜਿਹੜਾ ਤਿੱਖਾਪਣ ਹੈ ਉਸ ਨੂੰ ਜ਼ਰੂਰ ਮਤਲਬ ਕਾਇਮ ਰੱਖਣ ਵੱਲ ਹੋਣੀ ਚਾਹੀਦੀ ਹੈ। ਤੇ ਤੁਹਾਡੀ ਗੱਲ ਜਿਹੜੀ ਕਿ ਉਸ ਤਰੀਕੇ ਨਾਲ ਕਰੋਗੇ ਜਾਂ ਨਹੀਂ ਕਰੋਗੇ, ਮੈਨੂੰ ਲੱਗਦਾ ਵੀ ਤੁਹਾਨੂੰ ਜਵਾਬ ਮਿਲ ਗਿਆ। ਬਿਲਕੁਲ ਜੀ, ਜਵਾਬ ਤਾਂ ਤੁਸੀਂ ਪਹਿਲੇ ਸਵਾਲਾਂ ਦੇ ਵਿੱਚ ਹੀ ਦੇ ਦਿੱਤਾ ਸੀਗਾ। ਕਹਿੰਦੇ ਕਿ ਜਿਨ੍ਹਾਂ ਜੰਮਦਿਆਂ ਦੇ ਮੂੰਹ ਤੇ ਤਿੱਖੇ ਹੁੰਦੇ ਆ ਨਾ, ਸੂਲਾਂ ਦੇ ਮੂੰਹ ਤਿੱਖੇ ਹੁੰਦੇ ਆ, ਤੇ ਧੜਕ ਬੰਦਾ ਜਿਹੜਾ ਉਹ ਕਦੀ ਵੀ ਡਰਦਾ ਨਹੀਂ ਸੱਚ ਬੋਲਣ ਤੋਂ। ਤੇ ਇਸ ਕੰਟਰੀ ਦੇ ਵਿੱਚ ਰਹਿ ਕੇ ਸੱਚ ਬੋਲਣਾ ਬਹੁਤ ਵੱਡਾ ਇੱਕ ਜੋਖਮ ਉਠਾਉਣ ਵਾਲੀ ਗੱਲ ਹੈ, ਜਿਹੜਾ ਤੁਸੀਂ ਉਠਾ ਚੁੱਕੇ ਹੋ। ਕੁਝ ਕੁ ਹੋਰ ਪੱਤਰਕਾਰ ਆ ਇਸ ਜੋਖਮ ਨੂੰ ਉਠਾ ਚੁੱਕੇ ਆ, ਕਿਉਂਕਿ ਇਸ ਦੇ ਨਾਲ ਨੁਕਸਾਨ ਬਹੁਤ ਹੁੰਦਾ ਆ। ਤੁਹਾਡਾ ਵੀ ਬਹੁਤ ਨੁਕਸਾਨ ਹੋਇਆ ਜੀ, ਮਾਲੀ ਨੁਕਸਾਨ ਬਹੁਤ ਹੁੰਦਾ, ਪਰਿਵਾਰ ਤੋਂ ਦੂਰ ਰਹਿਣਾ ਆ। ਤੇ ਤੁਹਾਡੀ ਜਿਹੜੀ ਜ਼ਮਾਨਤ ਹੋਈ ਆ ਉਹ ਇੰਨੀ ਦੇਰ ਕਿਉਂ ਲੱਗ ਗਈ? ਨਹੀਂ, ਦੇਖੋ, ਜ਼ਮਾਨਤ ਨਹੀਂ ਹੋਈ ਹੈਗੀ। ਜ਼ਮਾਨਤ ਜੱਜ ਨੇ
ਦੇਣ ਤੋਂ ਇਨਕਾਰ ਵੀ ਕਰ ਦਿੱਤਾ। ਉਹਨੇ ਜੱਜ ਨੇ ਕਿਹਾ ਸੀ ਕਿ ਜ਼ਮਾਨਤ ਨਹੀਂ ਮੈਂ ਦੇ ਸਕਦਾ ਕਿਉਂਕਿ ਕੇਸ ਕਾਫੀ ਪੁਰਾਣਾ ਤੇ ਜੇ ਜ਼ਮਾਨਤ ਦੇ ਦਿੱਤੀ ਤਾਂ ਪਤਾ ਨਹੀਂ ਦੁਬਾਰਾ ਤੁਸੀਂ ਫਾਈਟ ਕਰੋਗੇ ਕਿ ਨਹੀਂ ਜਾਂ ਤੁਸੀਂ ਪੇਸ਼ ਹੋਵੋਗੇ ਕਿ ਨਹੀਂ ਜੀ। ਇਸ ਕੇਸ ਦਾ ਫੈਸਲਾ ਹੋਇਆ ਜੀ, ਕੇਸ ਬਰੀ ਕੀਤਾ ਗਿਆ ਅਦਾਲਤ ਵੱਲੋਂ। ਕੋਈ ਸਬੂਤ ਨਹੀਂ ਸੀ ਮੇਰੇ ਖਿਲਾਫ ਜਾਂ ਕੋਈ ਇਸ ਤਰ੍ਹਾਂ ਦੀ ਕੇਸ ਬਣਦਾ ਹੀ ਨਹੀਂ ਸੀ ਕਿ ਉਹ ਚਲਾਇਆ ਜਾ ਸਕੇ ਜਾਂ ਉਸਨੂੰ ਕਿਸੇ ਤਰੀਕੇ ਨਾਲ ਸਾਬਿਤ ਕੀਤਾ ਜਾ ਸਕੇ। ਸੋ ਬਹੁਤ ਗਵਾਹ ਪੇਸ਼ ਹੋਏ, 9 ਗਵਾਹ ਪੇਸ਼ ਹੋਏ, ਮੌਕੇ ਦੇ ਗਵਾਹ ਪੇਸ਼ ਹੋਏ। ਉਹਨਾਂ ਨੇ ਸਾਰਿਆਂ ਨੇ ਮਤਲਬ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਉੱਥੇ ਵਾਰਦਾਤ ਨਹੀਂ ਹੋਈ, ਇਸ ਤਰ੍ਹਾਂ ਦੀ ਕੋਈ ਉੱਥੇ ਗੱਲ ਨਹੀਂ ਹੋਈ। ਪੁਲਿਸ ਵਾਲਿਆਂ ਨੇ ਇਹ ਕਹਾਣੀ ਘੜੀ ਸੀ, ਆਪਣੇ ਵੱਲੋਂ ਘੜੀ ਸੀ, ਸਿਰਫ ਉਲਝਾਉਣ ਦੇ ਲਈ। ਤੁਹਾਨੂੰ ਪਤਾ ਹੀ ਹੈ ਵੀ ਜੇਲ੍ਹਾਂ 'ਚ ਬੰਦ ਰੱਖਣ ਦੇ ਲਈ ਕੇਸ ਪਾਉਂਦੇ ਹੁੰਦੇ ਨੇ ਇਹ ਲੋਕ। ਉਹ ਕੇਸ ਬਿਲਕੁਲ ਮਤਲਬ ਖਤਮ ਹੋ ਗਿਆ, ਉੱਥੇ ਸਾਬਤ ਨਹੀਂ ਹੋਇਆ ਹੈਗਾ ਬਿਲਕੁਲ ਵੀ। ਤੇ ਬਲਵੀਰ ਸਿੰਘ ਸੈਣੀ ਐਡਵੋਕੇਟ, ਉਹਨਾਂ ਨੇ ਕੇਸ ਲੜਿਆ। ਕੁਲਦੀਪ ਸਿੰਘ ਹੋਰਾਂ ਨੇ, ਰਾਜਵਿੰਦਰ ਸਿੰਘ ਬੈਂਸ ਹੋਰਾਂ ਨੇ ਕੇਸ ਲੜਿਆ ਤੇ ਉਹਨਾਂ ਨੇ ਬਕਾਇਦਾ ਤੌਰ ਦੇ ਉੱਤੇ ਸਾਥ ਦਿੱਤਾ। ਮੈਂ ਬਾਕੀ ਜਿਹੜੇ ਹੋਰ ਵਕੀਲਾਂ ਨੇ ਸਹਿਯੋਗ ਦਿੱਤਾ, ਮੈਂ ਉਹਨਾਂ ਦਾ ਧੰਨਵਾਦ ਕਰਦਾ ਸਾਰਿਆਂ ਦਾ। ਤਾਂ ਇਹ ਕੇਸ ਬਾਅਦ ਬਰੀ ਹੋਇਆ ਜੀ। ਜੀ ਬਹੁਤ ਵਧੀਆ ਆ। ਤੇ ਤੁਸੀਂ ਅਖੀਰ ਦੇ ਵਿੱਚ ਜਿਹੜੇ ਸਰੋਤੇ ਸੀ ਸਾਡੇ ਬੜੇ ਉਤਾਵਲੇ ਸੀਗੇ, ਤੁਹਾਡੀ ਆਵਾਜ਼ ਸੁਣਨ ਨੂੰ ਤੁਸੀਂ ਕੰਮ ਤੇ ਵੀ ਵਾਪਸ ਜਾ ਰਹੇ ਆ, ਜਿਹੜਾ ਤੁਹਾਡਾ ਕੀਤਾ ਹੀ ਆ। ਤੇ ਤੁਸੀਂ ਅਖੀਰ ਦੇ ਵਿੱਚ ਸਰੋਤਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਹਾਂਜੀ, ਸਰੋਤੇ ਦਾ ਮੈਂ ਧੰਨਵਾਦ ਕਰਦਾ ਜੀ। ਉਹ ਮੇਰੇ ਨਾਲ ਔਖੇ ਸਮੇਂ ਦੇ ਵਿੱਚ ਖੜਾ ਹੋਏ। ਮੈਨੂੰ ਸੁਨੇਹੇ ਮਿਲਦੇ ਰਹੇ ਸਾਰੇ ਸਰੋਤਿਆਂ ਦੇ ਕਿ ਤੂੰ ਘਬਰਾ ਨਾ, ਹੌਸਲਾ ਰੱਖੀ, ਅਸੀਂ ਤੇਰੇ ਨਾਲ ਆ, ਕਿਸੇ ਵੀ ਹੱਦ ਤੱਕ ਅਸੀਂ ਜਾਣ ਲਈ ਤਿਆਰ ਹੋਵਾਂਗੇ। ਤੇ ਸਰੋਤਿਆਂ ਨੂੰ ਮੈਂ ਬੇਨਤੀ ਕਰਦਾ ਕਿ ਉਹਨਾਂ ਨੂੰ ਕਿਤਾਬਾਂ ਜ਼ਿਆਦਾ ਤੋਂ ਜ਼ਿਆਦਾ ਪੜ੍ਹਨੀਆਂ ਚਾਹੀਦੀਆਂ ਨੇ, ਉਹਨਾਂ ਨੂੰ ਅੱਖਰ ਦੇ ਨਾਲ ਜੁੜਨਾ ਚਾਹੀਦਾ। ਕਿਉਂਕਿ ਠੀਕ ਹੈ, ਕੰਮਕਾਰ ਬਹੁਤ ਨੇ ਸਾਡੇ ਜਿਹੜੇ ਭਰਾ ਨੇ ਉੱਥੇ ਕਰਦੇ, ਉਹਨਾਂ ਨੂੰ ਡਬਲ ਸ਼ਿਫਟਾਂ 'ਚ ਕੰਮ ਕਰਨਾ ਪੈਂਦਾ, ਬਹੁਤ ਕੰਮ ਕਰਨਾ ਪੈਂਦਾ। ਪਰ ਥੋੜ੍ਹਾ ਜਿਹਾ ਉਹਨਾਂ ਨੂੰ ਸਮਾਂ ਕਿਤਾਬਾਂ ਲਈ ਜ਼ਰੂਰ ਕੱਢਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਵਿਰਸੇ ਨਾਲ ਜੁੜੇ ਰਹੀਏ, ਅਸੀਂ ਇਤਿਹਾਸ ਨਾਲ ਜੁੜੇ ਰਹੀਏ ਤੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਮੌਖਿਕ ਰੂਪ ਦੇ ਵਿੱਚ ਅਸੀਂ ਕੁਛ ਨਾ ਕੁਛ ਦਿੰਦੇ ਰਹੀਏ ਤਾਂ ਕਿ ਉਹਨਾਂ ਦਾ ਜਿਹੜੀ ਸਾਡੇ ਵਿਰਸੇ ਦੀ ਅਮੀਰੀ ਆ ਉਹ ਇਸੇ ਤਰ੍ਹਾਂ ਕਾਇਮ ਰਹੇ। ਇਹ ਬਲਵਿੰਦਰ ਜੀ, ਇਹ ਵੀ ਇੱਕ ਕਾਰਨ ਹੈ ਕਿ ਮੈਂ ਪੜ੍ਹਾਈ ਜਾਰੀ ਰੱਖੀ, ਪੜ੍ਹਦਾ ਰਿਹਾ, ਕਿਤਾਬਾਂ ਪੜ੍ਹਦਾ ਰਿਹਾ। ਤੇ ਇਹ ਫਿਰ ਜਦੋਂ ਅਸੀਂ ਪੱਤਰਕਾਰੀ ਦੇ ਵਿੱਚ ਤਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਕਿ ਤੁਹਾਨੂੰ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਖਾਸ ਕਰਕੇ ਜਿਹੜੇ ਮਸਲੇ ਦੇ ਉੱਤੇ ਤੁਸੀਂ ਗੱਲ ਕਰਦੇ ਹੋ, ਇਤਿਹਾਸ, ਵਿਰਸਾ, ਇਹ ਚੀਜ਼ਾਂ ਸਾਨੂੰ ਜ਼ਰੂਰੀ ਨੇ, ਜਿਹੜੀਆਂ ਸਾਡੇ ਮਤਲਬ ਦਿਮਾਗ ਦੇ ਵਿੱਚ, ਸਿਰ ਦੇ ਵਿੱਚ ਜ਼ਰੂਰ ਹੋਣੀਆਂ ਚਾਹੀਦੀਆਂ ਨੇ। ਸੋ ਮੈਂ ਇਹ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜੁੜ ਕੇ ਉਹ ਪੜ੍ਹਦੇ ਜ਼ਰੂਰ ਹਨ, ਕੁਛ ਵੀ ਪੜ੍ਹਨ ਭਾਵੇਂ, ਤੇ ਪੜ੍ਹਾਈ ਚੰਗੀ ਹੁੰਦੀ ਹੈ। ਬਿਲਕੁਲ ਸੁਰਿੰਦਰ ਸਿੰਘ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਆ, ਬਿਲਕੁਲ ਇਹ ਸੱਚ ਹੈ ਕਿ ਅਸੀਂ ਕਿਤਾਬਾਂ ਤੋਂ ਦੂਰ ਹੋ ਗਏ ਹਾਂ। ਸਾਨੂੰ ਆਪਣੇ ਧਰਮ ਦੀ, ਆਪਣੇ ਵਿਰਸੇ ਦੀ ਕੋਈ ਨੌਲੇਜ ਨਹੀਂ ਹੈਗੀ। ਇਹਦੇ ਵਿੱਚ ਦੋ ਰਾਵਾਂ ਨਹੀਂ ਹੈਗੀਆਂ ਕਿ ਅਸੀਂ ਪੜ੍ਹਨਾ ਹੀ ਛੱਡ ਦਿੱਤਾ ਆ। ਜੀ ਅਸੀਂ ਬਹੁਤ ਆਪਣੇ, ਚਲੋ ਕੰਮ ਵੀ ਕਰਨਾ ਹੈ, ਕੰਮ ਬਿਨਾਂ ਵੀ ਨਹੀਂ ਸਰਦਾ, ਪਰ ਕਿਤਾਬਾਂ, ਜਿਸ ਤਰ੍ਹਾਂ ਤੁਸੀਂ ਸੁਨੇਹਾ ਦਿੱਤਾ ਕਿ ਕਿਤਾਬਾਂ ਦੇ ਨਾਲ ਜੁੜਨਾ ਵੀ ਬਹੁਤ ਜ਼ਰੂਰੀ ਆ। ਸਾਡੇ ਕੋਲ ਅਧੂਰੀ ਇਨਫੋਰਮੇਸ਼ਨ ਹੁੰਦੀ ਆ ਤੇ ਉਸ ਕਰਕੇ ਅਸੀਂ ਕਿਸੇ ਪਾਸੇ ਵੀ ਨਹੀਂ ਲੱਗਦੇ। ਤੇ ਅਖੀਰ ਦੇ ਵਿੱਚ ਮੈਂ ਤੁਹਾਡਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਤੁਸੀਂ ਆਪਣਾ ਕਾਫੀ ਬਿਜ਼ੀ ਟਾਈਮ ਦੇ ਵਿੱਚੋਂ ਟਾਈਮ ਕੱਢਿਆ ਆ। ਤੇ ਅਸੀਂ ਫਿਰ ਕਿਸੇ ਦਿਨ ਤੁਹਾਡੇ ਰੂਬਰੂ ਜ਼ਰੂਰ ਹੋਵਾਂਗੇ ਤਾਂ ਸਰੋਤਿਆਂ ਦੇ ਰੂਬਰੂ ਤੁਹਾਨੂੰ ਜ਼ਰੂਰ ਕਰਾਂਗੇ ਜੀ। ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ। ਕਾਫੀ ਸਾਲ ਬਾਅਦ, 1 ਸਾਲ ਬਾਅਦ ਹੀ ਮੈਂ ਗੱਲਬਾਤ ਕਰ ਰਿਹਾ ਰੇਡੀਓ ਤੇ ਤੁਸੀਂ ਸਰੋਤਿਆਂ ਨੇ ਸਾਨੂੰ ਕੀਤਾ ਆਵਾਜ਼ ਦੇ ਜ਼ਰੀਏ। ਤੁਹਾਡਾ ਵੀ ਬਲਵਿੰਦਰ ਜੀ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਰੋਤੇ, ਇਹ ਸਨ ਸੁਰਿੰਦਰ ਸਿੰਘ ਜੀ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਬੜੇ ਨਿਧੜਕ ਪੱਤਰਕਾਰ ਨੇ, ਤਾਂ ਜਿਨ੍ਹਾਂ ਨੂੰ ਆਪਾਂ ਚਾਹੁੰਦੇ ਸੀ ਕਿ ਛੇਤੀ ਤੋਂ ਛੇਤੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ, ਤੇ ਵਾਪਸ ਆ ਗਏ ਨੇ ਜੀ। ਤੇ ਫਿਰ ਆਪਣੇ ਕੰਮਾਂ ਕਾਰਾਂ ਦੇ ਵਿੱਚ ਰੁੱਝਣਗੇ ਤੇ ਫਿਰ ਉਹਨਾਂ ਨਾਲ ਗੱਲਬਾਤ ਕਰਾਂਗੇ। ਹੁਣ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।